ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਕਿਹਾ ਸੀ ਨਾ ਕਿ ਇੰਗਲਿਸ਼ ਨਿਜ਼ਾਮੇ ਤਾਲੀਮ 'ਚ ਡਿਗਰੀਆਂ ਜਿਹੜੀਆਂ ਨਾ ਸਾਨੂੰ ਬਾਹਰ ਦੇ ਮੁਲਕਾਂ 'ਚ ਚੌਕੀਦਾਰ ਲਵਾ ਰਹੀਆਂ ਨੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਸਿਰਫ ਕਾਗਜ਼ ਨੇ। ਅਤੇ ਉਹਦੇ ਵੀਡੀਓ ਦੇ ਵਿੱਚ ਹੀ ਇੱਕ ਗੱਲ ਆਈ ਸੀ ਕਿ ਉਹ ਭਰਾ ਆਂਦਾ ਪੰਜਾਬੀ ਜ਼ਬਾਨ ਦਾ ਕੋਈ ਮੁਸਤਕਬਲ ਨਹੀਂ, ਪੰਜਾਬੀ ਜ਼ਬਾਨ ਮਰ ਜਾਣੀ ਹੈ, ਪਾਕਿਸਤਾਨ ਦਾ ਕੋਈ ਮੁਸਤਕਬਲ ਨਹੀਂ। ਇਹ ਜੁਮਲੇ ਅਕਸਰ ਦੁਹਰਾਏ ਜਾਂਦੇ ਨੇ। ਮੈਂ ਕਿਹਾ ਸੀ ਕਿ ਇਹਦਾ ਮਤਲਬ ਪਾਕਿਸਤਾਨ ਤਬਾਹ ਹੋ ਜਾਣਾ। ਉਹ ਅਹਿਮਦ ਰਜ਼ਾ ਨੇ ਕਿਹਾ ਹਾਂਜੀ ਤਬਾਹ ਹੋ ਜਾਣਾ, ਅਤੇ ਬੜੇ ਭਰਾਵਾਂ ਨੇ ਕਿਹਾ ਕਿ ਤੂੰ ਪਾਕਿਸਤਾਨ ਨੂੰ ਤਬਾਹ ਹੋਣਾ, ਅੱਲਾਹ ਨੇ ਤੇ ਤੇਰੇ 'ਤੇ। ਸੋ ਬਹੁਤ ਅੱਛੀ ਗੱਲ ਹੈ, ਮਿਹਰਬਾਨੀ, ਸ਼ੁਕਰੀਆ। ਮਸਲਨ ਕਹਿਣ ਦਾ ਮਕਸਦ ਇਹ ਇੱਕ ਸਵਾਲੀਆ ਅੰਦਾਜ਼ ਸੀ। ਅੱਗੋਂ ਭਰਾ ਨੇ ਗਲਤ ਜਵਾਬ ਦਿੱਤਾ, ਉਹਦੀ ਵਜ੍ਹਾ ਇਹ ਵੇ ਕਿ ਉਹਦਾ ਬੈਕਗਰਾਊਂਡ ਹੈ ਕੰਪਿਊਟਰ ਸਾਇੰਸ ਦਾ, ਉਹਨੇ ਤਾਰੀਖ ਨਹੀਂ ਪੜ੍ਹੀ, ਉਹਨੇ ਕੁਛ ਨਹੀਂ ਪੜ੍ਹਿਆ। ਅਤੇ ਤੁਸੀਂ ਜੇ ਮੇਰੀ ਵੀਡੀਓਜ਼ ਵੇਖਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਜਿਹੜੇ ਬੰਦੇ ਵੀ ਪਾਕਿਸਤਾਨ ਦੇ ਬਾਰੇ 'ਚ ਮਾਯੂਸੀ ਦੀਆਂ ਗੱਲਾਂ ਕਰਦੇ ਨੇ, ਮੈਂ ਹਰ ਵੀਡੀਓ 'ਚ ਉਹ ਜਵਾਬ ਦਿੰਦਾ ਵਾਂ। ਅਤੇ ਮੈਨੂੰ ਪਤਾ ਹੈ ਪਾਕਿਸਤਾਨ ਦਾ ਮੁਸਤਕਬਲ ਰੋਸ਼ਨ ਹੈ। ਜਰਮਨੀ, ਜਪਾਨ, ਯੂਰਪ ਦੇ ਛੋਟੇ ਛੋਟੇ ਮੁਲਕ ਸਾਡੇ ਬਾਲ ਨੇ। ਸਿਰਫ ਅਸੀਂ ਆਪਣੇ ਮੁੰਡਿਆਂ ਨੂੰ ਆਪਣੀ ਜ਼ੁਬਾਨ 'ਚ ਇਲਮ ਔਰ ਹੁਨਰ ਸਿਖਾਉਣਾ ਹੈ। ਆਪਣੇ ਕਿਸਾਨ ਨੂੰ ਅਸੀਂ ਜਦੀਦ ਮਸ਼ੀਨਰੀ ਦੇਣੀ ਹੈ, ਉਹਨੂੰ ਗੋਦਾਮ ਬਣਾ ਕੇ ਦੇਣੇ ਨੇ, ਉਹਨੂੰ ਜਦੀਦ ਤਰੀਕੇ ਸਿਖਾਉਣੇ ਨੇ ਜ਼ਰਾਅਤ ਦੇ, ਅਤੇ ਪਾਕਿਸਤਾਨ ਨੇ ਐਕਸਪੋਰਟ ਕਰਨ ਲੱਗ ਜਾਣਾ ਦੁਨੀਆ 'ਤੇ। ਆਪਣੀ ਜ਼ੁਬਾਨ ਬਹੁਤ ਜ਼ਰੂਰੀ ਹੈ। ਇਹ ਜਰਮਨੀ, ਜਪਾਨ ਦੀ ਆਬਾਦੀ ਪੰਜਾਬ ਤੋਂ ਥੋੜ੍ਹੀ ਹੈ, ਅਤੇ ਇਹਨਾਂ ਤੋਂ ਤਾਂ ਅਸੀਂ ਬਹੁਤ ਅਗਾਂਹ ਵਾਂ, ਪੂਰਾ ਪਾਕਿਸਤਾਨ ਤਾਂ ਬਹੁਤ ਅੱਗੇ ਵੇ। ਅਤੇ ਉਹ ਤਬਾਹ ਹੋਣ ਵਾਲੀ ਗੱਲ ਕਿੰਝ ਸੀ, ਉਹ ਇੱਕ ਸਵਾਲ ਸੀ। ਉਹ ਭਰਾ ਨੇ ਗਲਤ ਜਵਾਬ ਦਿੱਤਾ ਹੈ, ਆਹਰ ਉਹਦੇ 'ਚ ਐਕਸਪਲੇਨੇਸ਼ਨ ਨਹੀਂ ਹੋਈ। ਤੁਹਾਡੀ ਗੱਲ ਵੀ ਠੀਕ ਹੈ। ਜਿੰਝ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਕੁਰਾਨ ਪਾਕ 'ਚ ਸਵਾਲ ਪੁੱਛੇ ਨੇ ਕਿ ਤੁਸੀਂ ਇਹ ਸੂਰਜ ਨੂੰ ਮੇਰਾ ਰੱਬ ਕਹਿੰਦੇ ਹੋ, ਅੱਛਾ ਇਹ ਸੂਰਜ ਰੱਬ ਹੈ, ਅੱਛਾ ਇਹ ਚੰਨ ਰੱਬ ਹੈ। ਫਿਰ ਉਹਨਾਂ ਨੇ ਅੱਗੋਂ ਦਲੀਲ ਦਿੱਤੀ ਹੈ ਕਿ ਮੈਂ ਇਹਨਾਂ ਨੂੰ ਰੱਬ ਨਹੀਂ ਮੰਨਦਾ ਜਿਹੜੇ ਡੁੱਬ ਜਾਂਦੇ ਨੇ। ਰੱਬ ਹੋਵੇ ਜਿਹੜਾ ਇੱਕ ਹੈ, ਜਿਹੜਾ ਜ਼ਿੰਦਾ ਹੈ, ਜਿਹਨੇ ਮਰਨਾ ਨਹੀਂ। ਅਤੇ ਇਹ ਜਿਹੜਾ ਮੈਂ ਕਿਹਾ ਨਾ ਪਾਕਿਸਤਾਨ ਨੇ ਅੱਛਾ ਫਿਰ ਤਬਾਹ ਹੋਣਾ, ਇਹ ਸਵਾਲੀਆ ਅੰਦਾਜ਼ ਸੀ। ਅਤੇ ਅਕਸਰ ਸਾਡੇ ਪਾਕਿਸਤਾਨੀਆਂ ਨੂੰ ਮਾਯੂਸ ਕਰ ਦਿੱਤਾ ਗਿਆ। ਅਤੇ ਮੇਰੀ ਤੁਸੀਂ ਸਾਰੀ ਇਹ ਵੀਡੀਓਜ਼ ਵੇਖੋਗੇ, ਮੈਂ ਨਾ ਇਹ ਸਾਮਰਾਜੀ ਨਿਜ਼ਾਮ ਪਾਕਿਸਤਾਨ ਨੂੰ ਤਬਾਹ ਕਰ ਰਿਹਾ। ਭਰਾ ਆਂਦੇ ਨੇ ਕਿ ਭਾਈ ਸਾਰਾ ਨਿਜ਼ਾਮ ਬਦਲਣੇ ਦੀ ਜ਼ਰੂਰਤ, ਕਮੈਂਟ ਆਏ ਨੇ। ਸਾਰਾ ਨਿਜ਼ਾਮ ਇੰਗਲਿਸ਼ ਨਿਜ਼ਾਮੇ ਤਲੀਮ ਨਾਲ ਜੁੜੇ ਹੈ। ਜਿਹੜੇ ਬੰਦੇ ਨੇ ਇੰਗਲਿਸ਼ 'ਚ ਪੜ੍ਹਨਾ, ਉਹਨੇ ਹੀ ਜੱਜ ਬਣਨਾ, ਉਹਨੇ ਹੀ ਬਿਊਰੋਕਰੇਸੀ 'ਚ ਜਾਣਾ, ਉਹਨੇ ਹੀ ਫੌਜ 'ਚ ਜਾਣਾ, ਉਹਨੇ ਹੀ ਸਿਆਸਤਦਾਨ ਬਣਨਾ, ਉਹਨੇ ਹੀ ਸਹਾਫੀ ਬਣਨਾ, ਉਹਨੇ ਹੀ ਸੈਕੂਲਰ ਬਣਨਾ, ਅਤੇ ਉਹਨੇ ਕਹਿਣਾ ਕਿ ਪਾਕਿਸਤਾਨ ਬਹੁਤ ਬੁਰਾ ਹੈ। ਅਤੇ ਜਿਸ ਬੰਦੇ ਨੇ ਆਪਣੀ ਜ਼ੁਬਾਨ 'ਚ ਪੜ੍ਹਨਾ, ਉਹਨੇ ਆਪਣੀ ਕੌਮ ਨਾਲ ਮੁਹੱਬਤ ਕਰਨੀ ਹੈ। ਜਿਹੜੇ ਬੰਦੇ ਅਰਬੀ ਨੂੰ ਰੱਟੇ ਲਾ ਰਹੇ ਨੇ ਸਾਡੇ ਮਦਾਰਸ ਦੇ ਵਿੱਚ, ਅਕਲ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਹੈ। ਜਿਹੜੇ ਇੰਗਲਿਸ਼ ਨੂੰ ਰੱਟੇ ਲਾ ਰਹੇ ਨੇ, ਉਹ ਤਾਂ ਮੁਲਕ ਔਰ ਇਸਲਾਮ ਦੇ ਹੀ ਦੁਸ਼ਮਣ ਨੇ ਨਾ। ਜਿਹੜੇ ਅਰਬੀ ਨੂੰ ਲਾ ਰਹੇ ਨੇ, ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ, ਉਹ ਸਾਨੂੰ ਹੀ ਮਤਲਬ ਸਾਡੇ ਪਿੱਛੇ ਹੀ ਉਹ ਲੱਗੇ ਨੇ। ਅਤੇ ਕਹਿਣ ਤੋਂ ਮੁਰਾਦ ਇਹ ਵੀ ਕਿ ਆਪਣੀ ਜ਼ੁਬਾਨਾਂ 'ਚ ਲੋਕਾਂ ਨੂੰ ਪੜ੍ਹਾਓਗੇ। ਯੂਰਪ ਨੇ ਤਰੱਕੀ ਉਦੋਂ ਕੀਤੀ ਸੀ ਜਦੋਂ ਸਭ ਤੋਂ ਪਹਿਲਾਂ ਉਹਨਾਂ ਆਪਣੀ ਜ਼ੁਬਾਨ 'ਤੇ ਤਹਿਕੀਕ ਸ਼ੁਰੂ ਕੀਤੀ ਸੀ, ਆਪਣੀ ਬਾਈਬਲ 'ਤੇ ਸ਼ੁਰੂ ਕੀਤੀ। ਜਦੋਂ ਜਰਮਨੀ ਦੇ ਵਿੱਚ ਤਰਜਮੇ ਵੱਡੇ ਪੈਮਾਨੇ 'ਤੇ ਸ਼ੁਰੂ ਹੋਏ, ਜਰਮਨੀ ਨੇ ਤਰੱਕੀ ਕੀਤੀ। ਜਿਹੜੀਆਂ ਕੌਮਾਂ ਆਪਣੇ ਅਦਬ ਤੋਂ, ਆਪਣੀ ਤਾਰੀਖ ਤੋਂ, ਆਪਣੇ ਪਿਛੋਕੜ ਤੋਂ ਜਿਹੜਾ ਨਾ ਲਾ ਇਲਮ ਹੁੰਦੀਆਂ ਨੇ, ਉਹਨਾਂ ਦੇ ਪੈਰ ਹੀ ਜ਼ਮੀਨ 'ਤੇ ਨਹੀਂ ਲੱਗਦੇ, ਉਹਨਾਂ ਤਰੱਕੀ ਕੀ ਕਰਨੀ ਹੈ। ਲਿਹਾਜ਼ਾ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਆਲਾ ਤਲੀਮ ਡਾਕਟਰ, ਇੰਜੀਨੀਅਰ, IT ਸਪੈਸ਼ਲਿਸਟ ਬਣਨਗੇ, ਤਾਂ ਪਾਕਿਸਤਾਨ 10 ਸਾਲਾਂ ਦੇ ਵਿੱਚ ਯੂਰਪ ਦੇ ਸਾਰੇ ਮੁਲਕਾਂ ਤੋਂ ਅੱਗੇ ਲੰਘ ਜਾਏਗਾ ਇਨਸ਼ਾ ਅੱਲਾ।